ਅਗਲੀ ਖਬਰ ਵੱਲ ਚੱਲੀਏ। ਲਿੰਡਸੀ ਗ੍ਰੈਹਮ ਜਿਹੜੇ ਸੈਨੇਟਰ ਆ, ਉਹਨਾਂ ਦੀ ਪਿਛਲੇ ਵੀਕਐਂਡ ਦੇ ਦੌਰਾਨ ਮੌਤ ਹੋ ਗਈ ਸੀ। ਹੁਣ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਹੀ ਭੈਣ ਡਾਰਲਿਨ ਗ੍ਰੈਹਮ ਉਹਨਾਂ ਨੂੰ ਜਿਹੜਾ ਆ ਐਜ਼ ਏ ਸੈਨੇਟਰ ਸਹੁੰ ਚੁਕਾ ਦਿੱਤੀ ਗਈ ਹੈਗੀ ਆ, ਜਦੋਂ ਤੱਕ ਨੈਕਸਟ ਇਲੈਕਸ਼ਨ ਨਹੀਂ ਹੋਣੀਆਂ ਹੈਗੀਆਂ। ਸੋ ਡਾਰਲਿਨ ਗ੍ਰੈਹਮ ਨੌਰਡਨ ਉਹ ਹੁਣ ਨਵੇਂ ਜਿਹੜੇ ਸੈਨੇਟਰ ਆ ਉਹ ਹੋਣਗੇ ਸਾਊਥ ਕੈਰੋਲੀਨਾ ਤੋਂ। ਬਹੁਤ ਸਾਰੇ ਜਿਹੜੇ ਕੈਂਡੀਡੇਟ ਉਹ ਜਦੋਂ ਇਲੈਕਸ਼ਨ ਆਉਣੀਆਂ ਆ ਉਦੋਂ ਹੋਣਗੇ, ਕਿਉਂਕਿ ਗਵਰਨਰ ਦੇ ਕੋਲ ਪਾਵਰ ਹੁੰਦੀ ਆ ਕਿ ਜੇ ਉੱਥੇ ਦਾ ਸੈਨੇਟਰ ਰਿਜ਼ਾਈਨ ਕਰ ਜਾਂਦਾ ਜਾਂ ਉਹਦੀ ਡੈਥ ਹੋ ਜਾਂਦੀ, ਉਹਦੀ ਜਗ੍ਹਾ ਦੇ ਉੱਤੇ ਟੈਂਪਰੇਰੀ ਉਹ ਅਪਾਇੰਟ ਕਰ ਸਕਦਾ। ਸਾਊਥ ਕੈਰੋਲੀਨਾ ਦਾ ਗਵਰਨਰ ਰਿਪਬਲਿਕਨ ਆ, ਹੈਨਰੀ ਮੈਕਮਾਸਟਰ। ਸੋ ਉਹਨਾਂ ਨੇ ਹੈਨਰੀ ਮੈਕਮਾਸਟਰ ਨੇ ਜਿਹੜਾ ਆ ਸੋ ਲਿੰਡਸੀ ਗ੍ਰਾਮ ਦੀ ਜਿਹੜੀ ਸਿਸਟਰ ਆ ਉਹਨਾਂ ਨੂੰ ਜੋ ਆ ਐਜ਼ ਏ ਸੈਨੇਟਰ ਸਹੁੰ ਚੁਕਾ ਦਿੱਤੀ ਹੈਗੀ ਆ। ਦੂਸਰੇ ਪਾਸੇ ਲਿੰਡਸੀ ਗ੍ਰਾਮ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੰਟਰੋਵਰਸੀਜ਼ ਵੀ ਚੱਲ ਰਹੀਆਂ ਹੈਗੀਆਂ। FBI ਇੱਕ ਵਾਰੀ ਫੇਰ ਉਹਨਾਂ ਦੇ ਘਰ ਗਈ ਆ ਉਹ ਪੂਰਾ ਇਨਵੈਸਟੀਗੇਟ ਕਰਨ ਦੇ ਲਈ। ਕਹਿੰਦੇ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਫਾਲ ਪਲੇ ਹੋਇਆ ਹੋਵੇ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਇਹ ਵਾਪਰਿਆ ਹੈਗਾ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ FBI ਆਪਣਾ ਜਿਹੜਾ ਟਾਈਮ ਆ ਉਹ ਵੇਸਟ ਕਰ ਰਹੀ ਹੈਗੀ ਆ। ਉਹਨਾਂ ਨੂੰ ਇਹ ਜਿਹੜੀ ਆ ਇਨਵੈਸਟੀਗੇਸ਼ਨ ਨਹੀਂ ਕਰਨੀ ਚਾਹੀਦੀ। ਉਹਨਾਂ ਦੀ ਜਿਹੜੀ ਨੈਚੁਰਲ ਡੈਥ ਹੋਈ ਹੈਗੀ ਆ, ਸੋ ਕਿਸੇ ਤਰ੍ਹਾਂ ਦਾ ਜਿਹੜਾ ਫਾਲ ਪਲੇ ਆ ਉਹ ਨਹੀਂ ਹੋਇਆ ਹੈਗਾ। ਕਹਿੰਦੇ ਵੀ ਆਈ ਥਿੰਕ ਦਾ FBI ਇਜ਼ ਵੇਸਟਿੰਗ ਦੇਅਰ ਟਾਈਮ ਇਫ ਦੇ ਆਰ ਡੂਇੰਗ ਦੈਟ। ਗ੍ਰੈਹਮ ਦੇ ਆਫਿਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਕਿ ਸੈਨੇਟਰ ਹੁਣ ਦੀ ਮੌਤ ਹਾਰਟ ਇਸ਼ੂ ਕਰਕੇ ਹੋਈ ਹੈਗੀ ਆ। ਇਹ ਡਿਸਟ੍ਰਿਕਟ ਆਫ ਕੋਲੰਬੀਆ ਦੇ ਮੈਡੀਕਲ ਐਗਜ਼ਾਮੀਨਰ ਨੇ ਵੀ ਇਸ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਦੀ ਐਰੋਟਿਕ ਡਿਸੈਕਸ਼ਨ ਡਿਊ ਟੂ ਆਰਟੀਰੀਓਸਕਲੇਰੋਟਿਕ ਕਾਰਡੀਓਵੈਸਕੂਲਰ ਡਿਜ਼ੀਜ਼ ਜਿਹੜੀ ਆ ਉਹਦੇ ਕਰਕੇ ਮੌਤ ਹੋਈ ਹੈਗੀ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਹੋਣਾ ਨੇ ਇੰਡੀਕੇਟ ਕੀਤਾ ਸੀ ਕਿ ਫੈਡਰਲ ਏਜੰਟਸ ਲੋਕਲ ਅਥਾਰਟੀਜ਼ ਦੀ ਹੈਲਪ ਕਰਨਗੇ ਜੇ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਨੀ ਹੈਗੀ।